अस्सलाम वालेकुम। प्रोग्राम अपनी बैठक ਦੇ ਵਿੱਚ ਖੁਸ਼ ਆਮਦੀਦ। मैं ਤੁਹਾਡਾ ਵੈਸ ਕੁਮਾਰ ਸਿਆਲਕੋਟੀ। ਖਵਾਤੀਨ ਹਜ਼ਰਾਤ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀਤ ਤਕਰੀਬਨ ਉਹ ਹੀ ਨੇ ਜਿਹੜੇ ਅੱਗੇ ਤੁਸੀਂ ਆਲਰੇਡੀ ਵੇਖਦੇ ਹੀ ਰਹਿੰਦੇ ਹੋ, ਲੇਕਿਨ ਅੱਜ ਗੱਲ ਨਵੇਂ ਤੋਂ ਨਵੀਂ ਹੋਵੇਗੀ। ਇਸ਼ਕ ਵੀ ਹੋਵੇ ਤੇ ਪੱਕਾ ਹੋਵੇ ਤੇ ਪਿੱਛੇ ਜਿਹੜਾ ਮਰਦ ਹੋਵੇ ਕਾਮਲ, ਉਹ ਵੀ ਇੱਕ ਬੰਦੇ ਦਾ ਪੁੱਤਰ ਹੋਵੇ। ਵਾਹ 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 ਵਾਹ। ਤੇ ਫਿਰ ਇਸ਼ਕ ਜਿਹੜਾ ਉਹ ਤੋੜ ਚਾੜੀ ਜਾਂਦਾ ਹੈ। ਵਾਹ। ਆਂਦੇ ਨੇ ਇਸ਼ਕ ਕਮਾਉਣਾ ਸੋਨੇ ਵਰਗਾ ਤੇ ਯਾਰ ਬਣਾਉਣੇ ਹੀਰੇ, ਕਿਸੇ ਬਾਜ਼ਾਰ ਵੀ ਮੁੱਲ ਨਹੀਂ ਤੇਰਾ ਇਸ਼ਕ ਦੀ ਇਹ ਤਸਵੀਰੇ। ਬੱਲੇ ਬੱਲੇ ਸੋਹਣੀ ਦੀ ਗੱਲ ਕਰ ਰਿਹਾ ਸਾਂ ਜੀ ਜੀ। ਤੇ ਜੇ ਪਿੱਛੇ ਫਿਰ ਮੁਸ਼ਕਲ ਜਿਹੜਾ ਰੱਬ ਜਿਹੜਾ ਉਹ ਕੱਚਾ ਹੋਵੇ ਜੀ 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 ਜੀ। ਤੇ ਫਿਰ ਬੰਦਾ ਦਰਿਆ ਪਾਰ ਨਹੀਂ ਕਰਦਾ, ਵਿੱਚ ਹੀ ਡੁੱਬ ਜਾਂਦਾ ਹੈ। ਵਿੱਚ ਚਨਾ ਦੇ ਡੁੱਬ ਗਏ ਸੋਹਣੀ, ਦੂਰੋਂ ਵਾਦਾ ਆਇਆ। ਵਿੱਚ ਚਨਾ ਦੇ ਡੁੱਬ ਗਈ ਸੋਹਣੀ, ਦੂਰੋਂ ਵਾਦਾ ਆਇਆ। ਦੱਸ ਖਾਂ ਅਜ ਤੱਕ ਕੱਚਿਆਂ ਨੇ ਕਿਸ ਨੂੰ ਪਾਰ ਨਗਾਇਆ। ਬੱਲੇ ਬੱਲੇ ਬੱਲੇ, ਕੀ ਬਾਤ ਕੀ ਬਾਤ, ਬੜੀ ਪੱਕੀ ਗੱਲ ਜੀ। ਗਾ ਕਿ ਕਈ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਸਾਡੀ ਸੋਚ ਤੋਂ ਸਾਡੀ ਸਮਝ ਤੋਂ ਬਾਲਾਤਰ ਹੁੰਦੀਆਂ ਨੇ। ਇਸ ਗਹਿਰੇ ਸਮੁੰਦਰ ਦੇ ਵਿੱਚ ਜਿਹੜਾ ਵੜੇ ਗੋਤਾ ਖਾਵੇ ਉਹਨੂੰ ਹੀ ਸਮਝ ਆਏਗੀ ਕਿ ਇਹਦੀ ਗਹਿਰਾਈ ਕਿਤਨੀ ਹੈ। ਅਗਰ ਸਾਨੂੰ ਗੱਲ ਦੀ ਸਮਝ ਨਹੀਂ ਆਉਂਦੀ, ਸਾਡੇ ਸਿਰ ਦੇ ਉੱਤੋਂ ਗੁਜ਼ਰ ਜਾਂਦੀ। ਫਾਰ ਐਗਜ਼ਾਮਪਲ ਵਾਰਿਸ ਸ਼ਾਹ ਸਾਹਿਬ ਦਾ, ਬਾਬਾ ਜੀ ਦਾ ਕਲਾਮ ਜਿਹੜਾ ਉਹਨਾਂ ਦਾ ਲਿਖਿਆ ਹੀਰ ਵਾਰਿਸ ਸ਼ਾਹ, ਜਾਂ ਮਿਰਜ਼ਾ ਸਾਹਿਬਾ, ਸੱਸੀ ਪੁੰਨੂ, ਸ਼ੀਰੀ ਫਰਾ, ਕਈ ਤਰ੍ਹਾਂ ਦੇ ਕਲਾਮ। ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਲੋਕਾਂ ਨੂੰ ਅਜੇ ਤੱਕ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦੇ ਕਲਾਮ ਦੀ ਹੀ ਨਹੀਂ ਸਮਝ ਆਈ। ਔਰ ਵਾਰਿਸ ਸ਼ਾਹ ਰਹਿਮਤੁल्लाह अलैह ਦੇ ਕਲਾਮ ਦੀ ਬੜੀ ਗਹਿਰਾਈ ਹੈ। ਅਗਰ ਸਾਨੂੰ ਸਮਝ ਨਾ ਆਏ ਤਾਂ ਮਤਲਬ ਇਹ ਨਹੀਂ ਕਿ ਉਹ ਗੱਲ ਗਲਤ ਹੈ ਜਾਂ ਉਹ ਗੱਲ ਫਜ਼ੂਲ ਹੈ। ਨਹੀਂ ਨਹੀਂ, ਗੱਲ ਬੜੀ ਕੀਮਤੀ ਹੈ। ਸਾਡੀ ਸੋਚ ਦੇ ਉੱਤੋਂ ਦੀ ਲੰਘੇ ਹੋ, ਜਿਵੇਂ ਆਖਦੇ ਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸਿਰ ਤੋਂ ਲੰਘਣ ਫਲਾਈ ਕਰਕੇ। ਮੇਰੇ ਬਾਬਾ ਜੀ ਸਰਦਾਰ ਸਾਹਿਬ ਕੋਈ ਗੱਲ ਲੱਗੇ ਸਾਨੂੰ ਸੁਣਾਉਣ, ਉਹਨਾਂ ਕੋਲ ਅਸੀਂ ਸੁਣਨਾ ਚਾਹਾਂਗੇ। ਉਹ ਬਾਤ ਇਹ ਹੈ ਕਿ ਹੀਰ ਨੇ ਆਖਿਆ ਹਾਂ ਕਿ ਆਪੇ ਟੋਰਿਆ ਨਾਲ ਮੱਜੀ ਦੇ ਤੇ ਆਪੇ ਪਛਤਾਨੀਆਂ ਗੱਲ ਕੇ। ਆਪੇ ਟੋਰਿਆ ਨਾਲ ਮੱਜੀ ਦੇ ਤੇ ਆਪੇ ਪਛਤਾਨੀਆਂ ਗੱਲ ਕੇ। ਜਾਵੋ ਨਹੀਂ ਉਹਨੂੰ ਮੋੜ ਲਿਆਓ ਤੇ ਸਾਰੀਆਂ ਸਹੀਆਂ ਰਲ ਕੇ। ਵਾਹ। ਨਹੀਂ ਮਾਦੇ ਆਖੇ ਨਹੀਂ ਉਹ ਮੁੜਦਾ, ਨਹੀਂ ਮੇਰੇ ਆਖੇ ਨਹੀਂ ਉਹ ਮੁੜਦਾ। ਮੈਂ ਤਾਂ ਮੋੜ ਰਹੀਆਂ ਬਲ ਬਲ ਕੇ। ਯਾਰ ਰੱਬ ਸਾਈਆਂ ਮੇਰੀਆਂ ਮੇਰਾ ਰਾਂਝਣ ਆਸੀ ਭਾਵੇਂ ਮੱਝੀਆਂ ਆਸਣ ਭਲ ਕੇ। ਵਾਹ ਵਾਹ ਵਾਹ। ਵਾਰੀ ਨਹੀਂ ਇੰਜ ਕੰਮ ਹੋ ਜਾਂਦਾ। ਕਿਵੇਂ? ਉਹ ਇੰਜ ਹੋ ਜਾਂਦਾ ਵੀ ਉਹ ਸ਼ਾਇਰ ਜਿਹੜਾ ਨਾ ਉਹ ਨਹੀਂ ਉਹ ਗੱਲ ਨੂੰ ਲਿਖਦਾ। ਅੱਛਾ। ਹੁਣ ਸਾਰੇ ਹੀ ਆਂਦੇ ਨੇ ਵੀ ਸੋਹਣੀ ਰੁੜ ਗਈ ਸੀ। ਅੱਛਾ ਉਹਦੇ ਲਿਹਾਜ਼ ਨਾਲ ਨਹੀਂ ਆਂਦੇ, ਉਹ ਪੜ੍ਹਿਆ ਨੇ ਤਾਂ ਹੀ ਆਂਦੇ ਤੂੰ ਉਸ ਨਹੀਂ ਇਹ ਗੱਲ ਲਿਖੀ। ਅੱਛਾ। ਉਹਨੇ ਇਹ ਲਿਖਿਆ ਸੀ ਵੀ ਉਸ ਰਾਤ ਦਰਿਆ ਦੇ ਪਾਣੀ ਦਾ ਸੀ ਰੰਗ ਖੂਨੀ, ਨਾਲੇ ਵਿੱਚ ਦਰਿਆ ਹੀ ਲਹਿਰਾਂ ਪੈਣ ਪਈਆਂ। ਵਾਹ। ਬੱਦਲ ਦਿਸ਼ਕਦਾ ਤੇ ਚਮਕਦਾ ਸੀ, ਨਾਲੇ ਨਿੱਕੀਆਂ ਨਿੱਕੀਆਂ ਬੂੰਦਾਂ ਮੀਂਹ ਦੀਆਂ ਲੈਣ ਪਈਆਂ। ਐਸੀ ਵੱਟ ਕੇ ਪਾਣੀ ਸੱਟ ਮਾਰਦਾ, ਕੰਦਾ ਪੀਰ ਚੜਾਉਂਦੀਆਂ ਮੀਂਹ ਟਹਿਣ ਪਈਆਂ। ਬੱਲੇ 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 ਬੱਲੇ। ਉਸ ਰਾਤ ਨੂੰ ਬਾਜੀ ਇਸ਼ਕ ਵਾਲੀ ਦੀ ਸੋਹਣੀ ਕਰਨ ਲੱਗੀ, ਲੈ ਕੇ ਰੱਬ ਸੱਚੇ ਦਾ ਨਾਂ ਉਹ ਛਾਤੀ ਘੜੇ ਉੱਤੇ ਸੀ ਧਰਨ ਲੱਗੀ। ਵਾਹ ਵਾਹ। ਦੈਮ ਅਗਲੀ ਗੱਲ ਨੂੰ ਕੀ ਦੱਸਾਂ, ਉਹ ਡੁੱਬਣ ਕੇ ਅੱਜ ਤਰਨ ਲੱਗੀ। ਉਹਨੇ ਤੇ ਨਹੀਂ ਡੋਬੀ, ਉਹ ਇਹਨਾਂ ਸਾਰਿਆਂ ਡੋਬੀ ਮਰੀ ਹੀ ਦਰਿਆ ਵਿੱਚ। ਉਹਨੇ ਇਹ ਲਿਖਿਆ ਵੀ ਦੈਮ ਅਗਲੀ ਗੱਲ ਨੂੰ ਕੀ ਦੱਸਾਂ, ਓਏ ਉਹ ਡੁੱਬਣ ਕੇ ਅੱਜ ਤਰਨ ਲੱਗੀ। ਵਾਹ ਵਾਹ ਜੀ ਵਾਹ। ਇਹ ਬਹੁਤੀਆਂ ਗੱਲਾਂ ਕੋਲੋਂ ਬਣਾ ਕੇ ਨੇ ਲੋਕਾਂ ਨੇ ਫਿਰ ਉਹਨੂੰ ਡਿੰਗੀਆਂ ਕਰਕੇ ਆਂਦੇ, ਸਿੱਧੀ ਨਹੀਂ ਆਉਂਦੀ। ਨਹੀਂ ਇਹ ਕਈਆਂ ਨੇ ਡੋਬ ਛੜੀ ਹੈ ਤੇ ਕਈਆਂ ਸਾਰੀਆਂ ਤਾਰ ਨਹੀਂ ਸਾਰੇ ਡੋਬੀ ਹੈ। ਜਿਹਨੂੰ ਤੈਨੂੰ ਵੀ ਆਖਣਾ ਡੁੱਬ ਗਈ, ਮੈਂ ਵੀ ਆਖਣਾ ਡੁੱਬੀ ਦਰਿਆ ਡੁੱਬੀ। ਉਹ ਜੋ ਜਿਹਾ ਲਿਖਿਆ ਉਹਨੇ ਆਖਿਆ ਵੀ ਅਗਲੀ ਗੱਲ ਨੂੰ ਦੈਮ ਕੀ ਦੱਸਾਂ, ਡੁੱਬਣ ਕੇ ਅੱਜ ਤੱਕ। ਉਹਨੇ ਇੰਝ ਆਖਿਆ ਤੇ ਅਸਾਂ ਸਾਰੇ ਕੇ ਮਰ ਗਈ ਸੀ ਦਰਿਆ 'ਚ ਬੜੀ ਸੀ ਕਿ ਆ ਘੜੇ ਨੇ ਤੇ ਮਾਰ ਛੜੀ। ਉਹ ਘੜਿਆ ਸ਼ੇਰ ਸੁਣਾ ਤਾਂ ਪਤਾ ਲੱਗੇ ਮਰੀ ਸੀ ਕਿ ਡੁੱਬੀ। ਉਹ ਸੁਣਾ ਬਿਲਕੁਲ ਬਿਲਕੁਲ। ਕਿਵੇਂ? ਇਹ ਦੋ ਤਰੇ ਪੈਰੇ ਲਿਖੇ ਗਏ ਨੇ। ਇਹ ਲੋਕ ਲਿਖਿਆ ਉਹ ਵੀ ਲਿਖਿਆ ਪਿਆ ਘੜੇ ਪਾਣੀ ਹੋਈ ਜਾਨ ਪਾਣੀ ਜਿੰਦ ਵੇਂਦੀਆਂ ਹੀ ਨੱਕ ਨੂੰ ਆਉਂਦੀ ਹੈ। ਨਹੀਂ ਸਵਾਰ ਤੇ ਪਾਰ ਫਿਰ ਇਹ। ਅੱਛਾ। ਇਹ ਜਿਹਨੂੰ ਆਪਾਂ ਚਨਾਬ ਨਹਿਰ ਆਨੇ ਆ, ਠੀਕ ਹੈ। ਇਹਦੇ ਤੇ ਸਾਫ ਤੇ ਬੰਦਾ ਸੀ ਤੇ ਉਹ ਠੇਕੇਦਾਰ ਉੱਥੇ, ਉਹਨੂੰ ਪਤਾ ਲੱਗ ਗਿਆ ਬਰੂਪੀਆਂ ਨੂੰ, ਉੱਥੇ ਠੇਕੇਦਾਰ ਹੈ ਬਰੂਪੇ ਦੇ। ਉਹਨੇ ਜੀਪ ਲੈ ਕੇ ਨਾ ਕਿਰਾਏ ਤੇ, ਅੱਛਾ। ਕੋਈ 4-5 ਦੇ ਪੁਲਿਸ ਦੀਆਂ ਵਰਦੀਆਂ ਪਾਈਆਂ ਤੇ ਉੱਥੇ ਟੁਰ ਗਏ। ਤੇ ਜਾਂਦਿਆਂ ਸਾਂ ਠੇਕੇਦਾਰ ਨੂੰ ਪੁੱਛਦੇ, ਉਹਦਾ ਟਰੱਕ ਵੇਖ ਲਿਓ ਉਹਨੇ। ਅੱਛਾ। ਉਹਨੇ ਆਖਿਆ ਠੇਕੇਦਾਰ ਉਹ ਟਰੱਕ ਜਿਹੜਾ ਗਿਆ ਇੱਥੋਂ ਵਾਪਸੀ, ਉਹ ਤੇਰਾ ਗਿਆ? ਉਹਨੇ ਆਖਿਆ ਆਹੋ ਮੇਰੇ ਗਿਆ। ਉਹਨੇ ਆਖਿਆ ਬੰਦਾ ਥੱਲੇ ਮਾਰ ਖੜਿਆ ਉਹਨੇ। ਅੱਛਾ। ਤੇ ਉਹਦਾ ਕਿਹੜਾ ਦੇ ਮੈਂ ਚੱਲ ਤੋਰ ਤੈਨੂੰ ਖੜਨਾ ਥਾਣੇ ਤੇ ਉਹਨੇ ਹੱਥ ਖੜੀ ਲਾ ਲਈ। ਅੱਛਾ। ਠੇਕੇਦਾਰ ਬਰੂਪੀਆਂ ਨੇ। ਬਰੂਪੀਆਂ ਨੇ। ਬੱਲੇ ਬੱਲੇ ਬੱਲੇ। ਤੇ ਉਹਦਾ ਰੰਗ ਉੱਡ ਗਿਆ ਠੇਕੇਦਾਰ ਦਾ। ਹੱਥ ਖੜੀ ਲਾ ਕੇ ਜਦੋਂ ਲੱਗਿਆ ਨਾ ਗੱਡੀ ਦੇ ਵਿੱਚ ਬਾਣ, ਨਾਲ ਵੀ ਸਲੂਟ ਮਾਰੇ ਚੌਰੀ ਸਾਹਿਬ। ਮੌਲਾ ਖੁਸ਼ ਰੱਖੇ। ਮੌਲਾ ਖੁਸ਼ ਰੱਖੇ। ਉਹਨੇ ਆਖਿਆ ਤੁਹਾਡਾ ਬੇੜਾ ਕਰ ਦਿਆ। ਉਹਨੇ ਕੱਢ ਕੇ ਨਾ 20 ਰੁਪਏ ਆਂਦਾ ਐ ਲੋ ਫੜੋ। ਉਹਨੇ ਆਖਿਆ ਅਸੀਂ 200 ਦੀ ਗੱਡੀ ਕਰਾ ਕੇ ਆਏ ਹਾਂ, 302 ਦਾ ਕੇਸ ਹੈ। ਮੇਰਾ ਕੰਮ ਨਹੀਂ ਚੱਲਣਾ। ਉਹਨਾਂ ਦਾ 1000 ਰੁਪਇਆ ਦੇ ਕੇ ਜਾਨ ਛਡਾਈ। 302 ਤੈਨੂੰ ਭੇਜਿਆ ਲਾਲ ਖਰੀਦੇ ਨੇ ਇਹਨੂੰ
ਗੱਲ ਕੱਚ ਨੂੰ ਨਹੀਂ ਗੱਲ ਕੱਚ ਦਾ ਉਹ ਨਹੀਂ ਭੁੱਲਣਾ ਤੂੰ ਪਿਆ ਇਹ ਬਾਬੇ ਕਸੂਰਮੰਦ ਲਿਖਿਆ ਆਹੋ ਕਸੂਰਮੰਦ ਨੇ ਉਹਨੇ ਲਿਖਿਆ ਲਫਾਇਆ ਸਾ ਲਾਲ ਖਰੀਦਣੇ ਤੇ ਤਾਂ ਖਰੀਦ ਕੇ ਚੱਲਿਆ ਕੱਚ ਮੀਆਂ ਵਾਹ ਕੱਚ ਵਾਹ ਮੀਆਂ ਵਾਹ ਵਾਹ ਅੱਗੋਂ ਜਿਹੜੇ ਮੁਰਵਾ ਬਾਲ ਕੇ ਮੱਚ ਨੇ ਨੁਕਰੇ ਹੋ ਬੈਠੋ ਮਰ ਗਿਆ ਜੀ, ਉਹਨਾਂ ਦਾ ਮੱਚ ਮੀਆਂ ਵਾਹ ਵਾਹ ਹਾਂ ਵਾਹ ਬਿਲਕੁਲ ਹੁਣ ਆ- ਲਫਾਇਆ ਸੀ ਹੁਣ ਆ- ਲਾਲ ਖਰੀਦਣੇ ਨੂੰ ਗੱਲ ਪਾ ਬੈਠਾ ਕੱਚ ਮੀਆਂ ਜਿਹੜੇ ਨੁਕਰੇ ਹੋ ਬੈਠੇ ਲਾ ਮੱਚ ਉਹਨਾਂ ਦਾ ਮਰ ਗਿਆ ਮੀਆਂ ਖਰਾਬ ਆਇਆ ਸ਼ੇਰ ਤੇ ਦਾ ਲਾ- 20 ਵਾਰ ਕਿਹੜੇ ਇਹ ਸ਼ੇਰ ਚਲੋ ਕੱਚ ਲੈਣ ਕੇ ਤੇ ਆਇਆ ਤਾਂ ਇਹਦੇ ਮੈਨੂੰ ਵੀ ਇਹ ਦੋ ਮਿਸਰੇ ਹੀ ਆਉਂਦੇ ਨੇ ਅੱਛਾ। ਉਹਨੇ ਕਿਹਾ ਤੇ ਆਇਆ ਸੀ ਲਾਲ ਖਰੀਦਣੇ ਨੂੰ ਇਥੋਂ ਲੈ ਕੇ ਚੱਲੇ ਆ ਕੱਚ ਮੀਆਂ ਮੱਚ ਬਾਲ ਕੇ ਨੁਕਰੇ ਹੋਰ ਬੈਠੇ ਤੇ ਮਰ ਗਿਆ ਜਿਨ੍ਹਾਂ ਦਾ ਮੱਚ ਮੱਚ ਮੀਆਂ ਮੀਆਂ। ਐਂਡ ਤੇ ਮੈਨੂੰ ਪਤਾ ਇਹ ਵੇ ਕਿ ਅਗੂ ਬੇਲੀਆ ਬਰਾਤ ਤੇ ਬਰਾਤ ਆਪਣੀ ਕਸੂਰਮੰਦ ਨੇ ਆਖਿਆ ਸੱਚ ਮੀਆਂ ਉਹ ਨਹੀਂ ਉਹ ਤਾਂ ਸਾਰਾ ਸ਼ੇਰ ਆ ਗਿਆ ਜਨਾਬ ਇਹ ਤੂੰ ਹੋ ਗਿਆ ਨਾ ਉਹ ਸਾਰਾ- ਪੂਰਾ ਉੱਥੋਂ ਆਇਆ ਤਾਂ ਲਾਲ ਖਰੀਦਣੇ ਲਈ ਇੱਥੋਂ ਲੈ ਕੇ ਚੱਲਿਆ ਕੱਚ ਮੀਆਂ ਮੱਝ ਬਾਲ ਕੇ ਨੁਕਰੀ ਉਹ ਬੈਠੇ ਮਰ ਗਏ ਆ ਜਿਨ੍ਹਾਂ ਦਾ ਮੱਝ ਮੱਝ ਮੀਆਂ ਦਾਣਾ ਹੋ ਕੇ ਦਾਣਾ ਖਾ ਵਾਹ 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 ਸਾਰੇ ਆਖਦੇ ਤੈਨੂੰ ਬਚ ਬਚ ਮੀਆਂ। ਮੀਆਂ ਅੱਗੋਂ ਬੇਲੀਆ ਜਿਵੇਂ ਬਰਾਤ ਤੇਰੀ ਕਸੂਰਮੰਦ ਨੇ ਦੱਸੇ ਸੱਚ ਵਾਹ 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 ਕੀ ਬਾਤ ਕੀ ਬਾਤ ਕੀ ਬਾਤ ਸਾਰੇ ਜਾਣੇ ਇਹ ਸ਼ੇਰ ਨੂੰ ਵਾਹ ਇਸ ਗੱਲ ਨੂੰ ਹਰ ਕੋਈ ਜਾਣਦਾ ਹੈ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਨਬੀ ਪੀਰ ਫਕੀਰ ਇਮਾਮਜ਼ਾਦੇ ਸੰਗ ਛੱਡ ਗਏ ਨੇ ਯਾਰਾਂ ਬੇਲੀਆਂ ਦਾ ਰਾਂਝਾ ਛੱਡ ਭਰਾਵਾਂ ਨੂੰ ਫਕੀਰ ਹੋਇਆ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਦਿਨ ਅਸਾਂ ਪਰਦੇਸੀਆਂ ਵੀ ਟੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ ਜੀ ਚੀਮਾ ਸਾਹਿਬ ਕੀ ਗੱਲ ਨਹੀਂ ਸਰਦਾਰ ਕੋਲ ਸੁਣੋ ਕੋਈ ਸੁਣਾਓ ਜੀ ਜੀ ਗੱਲ ਆ ਕਿ ਉਹਨੇ ਇਹ ਗੱਲ ਆਖੀ ਜੀ। ਇੱਥੇ ਹੀ ਹਾਂ ਸੈਰੀ ਨੇ ਇਹ ਗੱਲ ਆਖੀ ਕਿ ਮੇਲਾ ਨਾ ਹੁੰਦਾ ਹੈ ਮੇਲ ਮਿਲਣੇ ਦਾ ਵਾਹ 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 ਮੇਲਾ ਨਾ ਹੁੰਦਾ ਹੈ ਮੇਲ ਮਿਲਣੇ ਦਾ ਬਿਨਾ ਜਾਨੀਆਂ ਦਿਲ ਨੂੰ ਖਾਏ ਮੇਲਾ ਹੈਂ? ਅਲੀ ਹੈਦਰਾ ਪੁੱਛ ਜਿਨ੍ਹਾਂ ਦੇ ਸੰਗ ਟੁੱਟੇ ਮੇਲੇ ਵਿੱਚ ਘੁਕਣ ਹਾਏ ਹਾਏ ਮੇਲਾ ਵਾਹ 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 ਦੁਬਾਰਾ ਸੁਣਾਓ। ਯਾਰ ਨਹੀਂ ਮਿਲੇ ਤੇ ਕੀ ਕਰ ਦੁਬਾਰਾ ਇਹੋ ਹੀ ਸੁਣਾਇਓ ਜੀ ਮੇਲਾ ਨਾ ਹੁੰਦਾ ਹੈ ਮੇਲ ਮਿਲਣੇ ਦਾ ਬਿਨਾ ਜਾਨੀਆਂ ਦਿਲ ਨੂੰ ਖਾਏ ਮੇਲਾ ਹਾਏ ਹਾਏ ਅਲੀ ਹੈਦਰਾ ਪੁੱਛ ਜਿਨ੍ਹਾਂ ਦੇ ਸੰਗ ਟੁੱਟੇ ਮੇਲੇ ਵਿੱਚ ਘੁਕਣ ਹਾਏ 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 ਮੇਲਾ ਵਾਹ 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 ਜੇ ਮੇਲੇ 'ਚ ਸੰਗ ਹੀ ਨਾ ਹੋਵੇ ਤੇ ਕੱਲਾ ਬੰਦਾ ਮੇਲਾ ਤੇ ਮੇਲੀਆਂ ਦਾ ਮਾਰ ਜੀ। ਕੋਈ ਮੇਲਾ ਤੇ ਸੰਗੀ ਜਿੱਦਣ ਵੀ ਮਿਲ ਜਾਣ ਮੇਲ ਹੋ ਜੇ ਤੇ ਉਹਦੇ ਮੇਲਾ ਉਹ ਹੀ ਮੇਲਾ 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 ਹਰ ਕੋਈ ਆਖੇ ਮੈਂ ਵੀ ਆਖਾਂ ਮੇਲਾ ਵਾਹ ਜਿਸ ਮੇਲੇ ਵਿੱਚ ਮੇਲ ਨਾ ਹੋਵੇ ਉਹ ਵੀ ਕਾਹਦਾ ਮੇਲਾ ਉਹ ਵੇਲਾ ਕਾਦਾ ਮੇਲਾ ਵਾਹ ਬਾਬਾ ਜੀ ਤੁਸੀਂ ਕੋ ਦੱਸਦੇ ਸੋ ਪਏ ਇੱਕ ਬਿਮਾਰੀ ਕਿਸੇ ਵਕਤ ਦੇ ਵਿੱਚ ਆਈ ਸੀ ਕਾਦੀ ਦੱਸਦੇ ਸੋ ਪਏ ਉਹ ਉਹ ਅਸਾਂ ਨੇ ਵੇਖੀ ਉਹਦਾ ਨਾਂ ਤੂਨ ਕਰੇ ਸਾਡੇ ਪਿਓਾਂ ਦੱਸੀ ਕੀ ਸਿੱਧਾ ਨਾਂ ਕੀ ਤਾਉਨ ਤਾਉਨ ਦੀ ਬਿਮਾਰੀ ਅੱਛਾ ਉਹਨਾਂ ਨੇ ਤਾਂ 2-2 ਮਹੀਨੇ ਰਹੇ ਆ ਕਬਰਾਂ ਵਿੱਚ ਤੇ ਬੰਦੇ ਬਹੁਤ ਮਰੇ ਹਨ ਉਹ ਦੱਸਦੇ ਪੁਰਾਣੀ ਗੱਲ ਹੈ। ਬੰਦੇ ਪੁਰਾਣੀ ਹੈ ਸਾਡੀ ਹੋ ਇੰਡੀਆ ਦਾ ਸਾਡੇ ਵਕਤ। ਪਿਓਾਂ ਸਾਨੂੰ ਦੱਸੀ ਅੱਛਾ ਉਹਨਾਂ ਉਹ ਵੇਖੀ ਅੱਛਾ ਉਹ ਕੋ ਫਿਮਣੀ ਨਿਕਲਦੀ ਸੀ ਅੱਛਾ ਤੇ ਬੰਦੇ ਮਰ ਜਾਣ ਤੇ ਉਹਦਾਂ ਦੱਸਿਆ ਬੈਠਾ ਪਰ 20 ਜਨਾਜੇ ਅਸਾਂ ਕੀਤੇ ਓਏ ਹੋਏ ਹੋਏ ਆਹ ਬੰਦੇ ਦੱਸਦੇ ਬੰਦੇ ਬਿਰਲੇ ਰਹਿ ਗਏ ਹੈ ਬੰਦੇ ਕਬਰਾਂ 'ਚ ਰਹਿੰਦੇ ਕਬਰਾਂ ਕੱਢਣ ਵਾਲੇ ਜਿਹੜੇ ਨਾ ਘਰ ਨੇ ਨਾ ਰੋਟੀਆਂ ਨੂੰ ਕਿੰਨੋ ਉੱਥੇ ਸੁਣਿਆ ਟੁਰ ਉੱਥੇ ਜਾਂਦਾ ਸੀ ਰੋਟੀਆਂ ਖਾਂਦੇ ਨੇ। ਫਲਾਣਾ ਬਹੁਤ ਹੋ ਗਿਆ ਹੁਣ ਉਹਦੀ ਕਬਰ ਕਰਦੇ ਫਲਾਣਾ ਬਹੁਤ ਉਹਦੀ ਕਬਰ ਉਹ ਕਰਦੇ ਦੱਸਦੇ ਕਿ ਰੋਟੀਆਂ ਘਰੋਂ ਪੱਕ ਕੇ ਤੇ ਉਹਨਾਂ ਕਬਰਾਂ ਵਿੱਚ ਹੀ ਕਬਰਾਂ ਖਾਂਦੇ ਵਿੱਚ ਰਹੇ, ਖਾ ਲੈਂਦੇ। ਨਹੀਂ ਠੀਕ ਓ ਹੋ ਔਰ ਇਹ ਬਿਮਾਰੀ ਵੀ ਜਿਸ ਤਰ੍ਹਾਂ ਦੱਸਦੇ ਨੇ ਕਿ ਉਹ ਕਦੀ ਆਈ ਸੀ ਅੱਲਾਹ ਪਾਕ ਦੀ ਜ਼ਾਤ ਜਦੋਂ ਨਾਰਾਜ਼ ਹੁੰਦੀ ਹੈ ਤੁਸੀਂ ਵੇਖਿਆ ਪਹਿਲੀਆਂ ਕੌਮਾਂ ਦੇ ਉੱਤੇ ਅਜ਼ਾਬ ਆਉਂਦੇ ਰਹੇ ਨੇ ਕਈਆਂ ਕੌਮਾਂ ਦੇ ਉੱਤੇ ਮੈਂਡਕ ਦਾ ਕਈਆਂ ਕੌਮਾਂ ਦੇ ਉੱਤੇ ਡੱਡੀਆਂ ਦਾ ਜੂਆਂ ਦਾ ਖੂਨ ਦਾ ਅਜ਼ਾਬ ਆਉਂਦਾ ਰਿਹਾ ਵੇ ਅੱਜ ਪੂਰੀ ਦੁਨੀਆ ਯਾਨੀ ਕਿ ਆਪੋ ਆਪਣੀ ਨਫਸਾ ਨਫਸੀ ਦਾ ਆਲਮ ਪਿਆ ਸੀ ਕੋਈ ਬੰਦਾ ਇੱਕ ਦੂਜੇ ਦੀ ਸੁਣਦਾ ਨਹੀਂ ਸੀ ਅੱਲਾਹ ਪਾਕ ਦੀ ਜ਼ਾਤ ਜਦੋਂ ਆਪਣਾ ਗਜ਼ਬ ਉਹ ਗੁੱਸਾ ਜਲਾਲ ਵਿਖਾਉਂਦੇ ਨੇ ਅੱਲਾਹ ਪਾਕ ਦੀ ਜ਼ਾਤ ਜ਼ਮੀਨ ਲਾ ਛੱਡਦੇ ਨੇ ਅੱਲਾਹ ਪਾਕ ਦੱਸਦੇ ਨੇ ਕਿ ਮੈਂ ਵਾਂ ਮੈਨੂੰ ਮੰਨੋ ਦੁਨੀਆ ਕਹਿੰਦੀ ਮਤਲਬ ਦੁਨੀਆ ਦੀ ਸੁਪਰ ਪਾਵਰ ਸਮੇਤ ਪੂਰੀ ਦੁਨੀਆ ਇਟਲੀ ਦਾ ਵਜ਼ੀਰ ਆਜ਼ਮ ਘੁਟਨੇ ਟੇਕ ਕੇ ਅੱਖਾਂ ਦੇ ਵਿੱਚੋਂ ਸੁਭਾ ਕੇ ਗੱਲ ਕਹਿ ਰਿਹਾ ਮਜਬੂਰ ਹੋ ਕੇ ਮੈਂ ਖੁਦ ਦੇਖ ਕੇ ਮੈਂ ਵੀ ਰੋ ਪਿਆ ਉਹ ਕਹਿ ਰਿਹਾ ਕਿ ਮੈਂ ਸਾਰੇ ਵਸਾਇਲ ਹੋਣ ਦੇ ਬਾਵਜੂਦ ਜ਼ਮੀਨੀ ਵਸਾਇਲ ਹੋਣ ਦੇ ਬਾਵਜੂਦ ਮੈਂ ਅੱਜ ਇਹ ਕਹਿ ਰਿਹਾ ਕਿ ਅਗਰ ਕੋਈ ਉਮੀਦ ਹੈ ਮੈਨੂੰ ਤੇ ਹੁਣ ਕੋ ਆਸਮਾਨ ਤੋਂ ਮਦਦ ਉਤਰਨ ਦੀ ਉਮੀਦ ਹੈ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਰਿਹਾ ਅਸੀਂ ਤੁਸੀਂ ਕਿਤੇ ਵਿਚਾਰੇ ਆ ਪਾਕਿਸਤਾਨ ਮੁਲਕ ਇੰਨੇ ਵਸਾਇਲ ਦਾ ਇੰਨੇ ਮਾਲਕ ਨਹੀਂ ਹੈ ਕਿ ਸਾਡੇ ਕੋਲ ਇੰਨੇ ਵਸਾਇਲ ਹੋਣ ਕਿ ਜਿਵੇਂ ਉਹ ਦੂਸਰੇ ਮੁਲਕ ਸਾਡੇ ਤੋਂ ਕਈ ਯਾਨੀ ਕਿ 1000 ਗੁਣਾ ਉਹਨਾਂ ਕੋਲ ਜਦੀਦ ਟੈਕਨੋਲੋਜੀ ਉਹ ਘੁਟਨੇ ਟੇਕ ਗਏ ਨੇ ਮੈਂ ਸੁਣਨ ਵਾਲਿਆਂ ਨੂੰ ਇਹ ਗੱਲ ਕਹਾਂਗਾ ਕਿ ਕੋਸ਼ਿਸ਼ ਕਰੋ ਕਿ ਜਿਤਨੀ ਇhtiyat ਕੀਤੀ ਜਾ ਸਕੇ ਉਨੀ ਇhtiyat ਕਰੋ ਔਰ ਜਿਹੜਾ ਯਾਨੀ ਕਿ ਜਿਸ ਤਰ੍ਹਾਂ ਮੈਂ ਅੱਗੇ ਲਫ਼ਜ਼ ਬੋਲੇ ਨੇ ਤਕਦੀਰ ਦੇ ਨਾਲ ਨਾਲ ਤਦਬੀਰ ਵੀ ਜ਼ਰੂਰੀ ਹੈ
ਔਰ ਮਾਸਕ ਪਹਿਨ ਲਵੋ, ਬਿਹਤਰ ਹੈ ਕਿ ਤੁਹਾਨੂੰ ਆਕਸੀਜਨ ਲੱਗ ਜਾਵੇ, ਉਹ ਵਾਲਾ ਮਾਸਕ ਪਾਉਣਾ ਪਵੇ। ਘਰਾਂ 'ਚ ਆਰਾਮ ਕਰੋ, ਘਰਾਂ 'ਚ ਆਰਾਮ ਕਰਨਾ ਬਿਹਤਰ ਹੈ ਹਸਪਤਾਲ ਦੇ ਜਾ ਕੇ ਉੱਥੇ ਬੈੱਡ ਤੇ ਆਰਾਮ ਕਰਨ ਨਾਲੋਂ।